रिकॉर्डिंग शुरू। अच्छा जी, ये नौवां हैगा वेख फरीदा जो थिया दाढ़ी होई भूर। डॉक्टर साहब ਅਸੀਂ ਪੜਨਾ ਵਾਰੀ ਵਾਰੀ ਸਾਰਿਆਂ ਨੇ। अच्छा पढ़ो। ਹਾਂ, ਤਾਂ ਕਿ ਸਾਡੀ ਪ੍ਰੈਕਟਿਸ ਹੋ ਜਾਏ ਨਾ ਪੜਨ ਦੀ, ਫਿਰ ਤੁਸੀਂ ਅਖੀਰ ਤੇ ਫਿਰ ਸਾਨੂੰ हाँ ਕਰੈਕਸ਼ਨ ਵੀ तुसी ਕਰ पढ़ो। ਦਿਓਗੇ। ਤੇ ਚਲੋ ਮੈਂ ਪੜਨਾ ਡਾਕਟਰ ਸਾਹਿਬ ਪਹਿਲੇ, ਫਿਰ ਵਾਰੀ ਵਾਰੀ ਸਾਰੇ हाँ ਪੜ ਲਾਂਗੇ। ਦੇਖ ਫਰੀਦਾ ਜੋਥੀਆ दाढ़ी होई भूर, अग्गा नेड़े आया पिछा रिया दूर। जी नहीं, मेरा मेरा ख्याल है कि ये 3 करने ने अज असी, ते तुसी तिन्ने ही पढ़ दिओ। चलो ठीक है, बाद च बारी बारी तुसी कर लेना फिर। हाँ जी, नंबर 10। देख फरीदा जोथिया टक्कर होई विस, साईं बाजो आपने वेदन कहिए किस। ये मेरा बड़ा फेवरेट है, बहुत खूबसूरत है। अच्छी जी, नंबर 11। अखी वेख पतीनिया सुन सुन रीने कन। शक्ल पढ़े जा रहा है, बारा मैं कोशिश करना सी पढ़न दी जिन्नी मैं समझ आ रही। अखी वेख पतीनिया सुन सुन रीने कन, साख पकंदी आई आ होर करेंदी वन। बस इत्थों तक, ये 3 ही पढ़ने ने अज। ठीक है जी, पढ़ो जी चलो जी, डॉक्टर साहब, बारी और बारी। केड़ा पढ़ेगा? चलो मैं पढ़ देनी है जी। हाँ जी। देख फरीदा जो थिया दाढ़ी होई पूर, अग्गों नेड़ा आया पिछा रहा दूर। देख फरीदा जी थिया शक्कर होई विस, साईं बाजों आपने वेदन कहिए किस। फरीदा अखी देख पतीनिया सुन सुन रीणे कन, साख पकंदी आया होर करेंदी वन। ठीक जी, मैं पढ़नी है। हाँ जी। देख फरीदा जो थिया दाढ़ी हुई भूर, अग्गा नेड़े आया पिछा रहा दूर। देख फरीदा जो थिया शक्कर हुई विस, साईं बाजो आपने दीदन वेदन दीदन कहिए किस। अखी वेदन वेदन। वेदन, अच्छा वेदन कहिए किस। हाँ जी। अखी देख पतीनिया सुन सुन रीने कन, साख पकेंदी आईया होर करेंदी वन। हाँ जी ठीक। अगे पढ़ो, किन्ने पढ़ना है? अगे मैं पढ़ देना जी। हाँ जी। देख फरीदा जोथिया दाढ़ी होई भूर, अग्गो नेड़ा आया पिछा रहा दूर। देख फरीदा जोथिया शक्कर होई विस, साईं बाजों अपने वेदन कहिए किस। फरीदा अखी देख पतीनिया सुन सुन रीणे कन, साख पकंदी आईया होर करेंदी वन। हाँ जी। देख फरीदा जो थैया दाढ़ी होई भूर, अग्गा नेरे आया पिछा रया दूर। देख फरीदा जो थैया शक्कर होई विस, साईं बाजू आपने वेदन कहिए किस। अखी देख पतीनिया सुन सुन रीने कन, साख पकंदी आईया होर करेंदी वन। ठीक है, पढ़ लिया सारे ने? सारा जी जी रह सर, गए। सॉरी मेरे को टेक्स्ट नहीं है इस वजह से आई पास, सॉरी। वेख फरीदा जो थिया दाढ़ी होई भूर। भूर का मतलब है चिट्टी हो गई, सफेद हो गई। अग्गा नेड़े आया पिछा रहा दूर। फरीदा यानी मतलब फरीदा वेख हुण दाढ़ी जिहड़ी है वो तेरी चिट्टी हो गई है, यानी तू बुढ़ा हो गया है, उम्र तेरी लंघ गई है सारी।
ਜਾਂ ਉਮਰ ਦੇ ਅਖੀਰ ਤੇ ਆ ਚੁੱਕੇ ਹਾਂ। ਅੱਗਾ ਅਗਲੇ ਮਿਸਰੇ 'ਚ ਵੀ ਉਸ ਨੂੰ ਹੀ ਦੁਹਰਾਇਆ ਗਿਆ ਹੈ, ਅੱਗਾ ਨੇੜੇ ਆਇਆ ਪਿੱਛਾ ਰਿਹਾ ਦੂਰ, ਕਿ ਅੱਗਾ ਨੇੜੇ ਆ ਗਿਆ ਹੈ ਤੇ ਜਿਹੜਾ ਜੋ ਪਿੱਛੇ ਗੁਜ਼ਰਿਆ ਸੀ ਉਹ ਇੰਨਾ ਦੂਰ ਹੋ ਗਿਆ ਹੈ ਕਿ ਉਹਨੂੰ ਅੱਗੇ ਨਾਲ ਜੋੜਿਆ ਨਹੀਂ ਜਾ ਸਕਦਾ। ਯਾਨੀ ਮਤਲਬ ਜੋ ਕੁਝ ਪਿੱਛੇ ਹੋਇਆ ਉਹ ਤੇ ਹੁਣ ਇੱਕ ਸਮਝੋ ਕਿ ਡੈਸਟੀਨੀ ਸੀ, ਜੋ ਹੋ ਗਿਆ ਸੋ ਹੋ ਗਿਆ, ਤੇ ਉਸ ਹੋਣ ਦੇ ਨਾਲ ਉਹ ਹੁਣ ਅੱਗਾ ਨੇੜੇ ਆ ਗਿਆ ਹੈ। ਅੱਗਾ ਜਿਹੜਾ ਹੈ ਉਹਦਾ ਮਤਲਬ ਹੈ ਕਿ ਜਿਹੜਾ ਫਿਊਚਰ ਹੈ, ਜਿਹੜਾ ਇਨਸਾਨਾਂ ਦਾ ਫਿਊਚਰ ਹੈ, ਉਹ ਹੁਣ ਅੱਗੇ ਸਾਹਮਣੇ ਆ ਗਿਆ ਹੈ। ਤੇ ਪਿੱਛੇ ਜੋ ਉਹਨਾਂ ਤਜਰਬੇ ਕੀਤੇ, ਉਹਨਾਂ ਤੋਂ ਜੋ ਖਟਣਾ ਵਟਣਾ ਸੀ, ਉਹ ਉਹਨਾਂ ਤੋਂ ਖੱਟ ਵਟ ਨਹੀਂ ਸਕੇ, ਉਹ ਦੂਰ ਹੀ ਰਿਹਾ। ਵੇਖ ਫਰੀਦਾ ਜੋ ਥਿਆ ਦਾੜੀ ਹੋਈ ਭੂਰ, ਮਤਲਬ ਇਹ ਹੈ ਕਿ ਹੁਣ ਉਸ ਜਗ੍ਹਾ ਤੇ ਪਹੁੰਚ ਗਏ ਆ ਜਿੱਥੇ ਅਗਲੀ ਮੰਜ਼ਿਲ ਸਿਰ ਤੇ ਆ ਗਈ ਹੈ, ਤੇ ਪਿਛਲੀ ਇੰਨੀ ਦੂਰ ਰਹਿ ਗਈ ਹੈ ਕਿ ਉਹਦੇ ਤੋਂ ਕੋਈ ਤਜਰਬਾ, ਕੋਈ ਹਾਸਲ, ਕੋਈ ਨਤੀਜਾ ਨਹੀਂ ਕੱਢਿਆ ਜਾ ਸਕਦਾ। ਜਨਰਲੀ ਇਹਦਾ ਮਤਲਬ ਹੈ। ਹੁਣ ਤੁਸੀਂ ਦੱਸੋ, ਤੁਸੀਂ ਕਿਵੇਂ ਕਰਨਾ ਇਹਨੂੰ? ਹਾਂਜੀ ਬੀਬਾ ਜੀ। ਹਾਂਜੀ ਸਰ ਜੀ। ਇਹਦਾ ਇਹੀ ਹੈ ਨਾ ਕਿ ਬਈ ਜਿਹੜਾ ਇਹ ਕਹਿੰਦੇ ਨੇ ਕਿ ਬਈ ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ, ਕਿ ਡੋਂਟ ਡਵੈਲ ਇਨ ਦ ਪਾਸਟ, ਤੇ ਅੱਗੇ ਦੀ ਫਿਕਰ ਕਰ ਤੇ ਕਾਲ ਦਾ ਚਿੰਤਨ ਕਰ। ਕਿਉਂਕਿ ਇਹ ਸਾਡੇ 'ਚ ਕਹਿਣਾ ਹੈ ਨਾ ਕਿ ਵੀ ਜੇ ਤੁਹਾਡਾ ਕਾਲ ਦਾ ਚਿੰਤਨ ਹੈ ਕਿ ਤੂੰ ਅੱਗੇ ਦਾ ਜਿਹੜਾ ਤੇਰਾ ਆ ਰਿਹਾ ਉਹਦਾ ਚਿੰਤਨ ਕਰ, ਕਿਉਂਕਿ ਕਾਲ ਦਾ ਚਿੰਤਨ ਹੀ ਅਕਾਲ ਦਾ ਚਿੰਤਨ ਹੈਗਾ। ਸੋ ਬੇਸਿਕਲੀ ਇਟਸ ਸੇਇੰਗ ਇਜ਼ ਕਿ ਤੂੰ ਆਪਣੇ ਆਖਰੀਅਤ ਦੀ ਜਿਹੜੀ ਤੇਰੀ ਹੈਗੀ ਆ ਉਹ ਰਸਤੇ ਨੂੰ ਆਸਾਨ ਕਰਨ ਲਈ ਤੂੰ ਆਪਣੇ ਜੋ ਵੀ ਹੈ ਆਪਣੇ ਕਾਲ ਦਾ ਚਿੰਤਨ ਕਰ। ਜਾਂ ਇਹ ਵੀ ਹੋ ਸਕਦਾ ਹੈ ਕਿ ਡੋਂਟ ਵਰੀ ਅਬਾਊਟ ਵਾਟਸ ਐਵਰ ਹੈਪਨਡ ਇਨ ਦ ਪਾਸਟ, ਅੱਗੇ ਹੁਣ ਤੂੰ ਦੇਖ ਲੈ ਤੂੰ ਕੀ ਕਰਨਾ। ਯੂ ਸਟਿਲ ਹੈਵ ਇਹ ਦੋ ਤਰੀਕੇ ਨੇ ਨਾ, ਇੱਕ ਤੇ ਹੈਗਾ ਕਿ ਬਿਲਕੁਲ ਹੀ ਰਿਗਰੈਟ ਹੈ ਕਿ ਵੀ ਹੁਣ ਤਾਂ ਕੰਮ ਖਤਮ ਹੋ ਗਿਆ, ਤੇ ਦੂਜੇ ਦਾ ਇਹ ਹੋ ਸਕਦਾ ਤੁਸੀਂ ਕਹਿ ਸਕਦੇ ਕਿ ਅੱਗੇ ਨੇੜ ਆਇਆ ਪਿੱਛਾ ਰਿਹਾ। ਡੋਂਟ ਵਰੀ ਅਬਾਊਟ ਵਾਟਐਵਰ ਹੈਪਨਡ ਇਨ ਦ ਪਾਸਟ, ਅੱਗੇ ਨੂੰ ਸਵਾਰ, ਬੀ ਐਵਰ ਪ੍ਰੈਜ਼ੈਂਟ। ਹੁਣ ਤੂੰ ਅੱਗੇ ਕੀ ਅੱਛੇ ਕੰਮ ਕਰ ਸਕਦਾ ਹੈ ਜਾਂ ਤੂੰ ਕੀ ਗੁੱਡ ਡੀਡਸ ਕਰ ਸਕਦਾ ਹੈ, ਆਪਣੇ ਆਪ ਨੂੰ ਸੰਵਾਰ ਸਕਦਾ ਹੈ, ਡੂ ਦੈਟ। ਡੋਂਟ ਵਰੀ ਅਬਾਊਟ ਵਾਟਸ ਹੈਪਨਡ ਇਨ ਦ ਪਾਸਟ। ਤੁਸੀਂ ਦੋਨੋਂ ਤਰੀਕੇ ਨਾਲ ਦੇਖ ਸਕਦੇ ਹੋ। ਹਾਂ, ਜਿਹੜੀ ਹੈ ਨਾ ਇਸ ਮਿਸਰੇ ਦਾ ਪਹਿਲਾ ਹਿੱਸਾ, ਵੇਖ ਫਰੀਦਾ ਜੋ ਥਿਆ, ਜੋ ਹੋ ਇੱਥੇ ਗਿਆ। ਬੜਾ ਥਿਆ ਜਿਹੜਾ ਹੈ ਇਹ ਬਹੁਤ ਮੀਨਿੰਗਫੁਲ ਲਫ਼ਜ਼ ਇੱਥੇ ਆਇਆ ਹੈ ਕਿ ਜੋ ਹੋਇਆ ਉਹਨੇ ਹੋਣਾ ਹੀ ਸੀ, ਜਾਂ ਜੋ ਹੋ ਗਿਆ, ਥਿਆ ਹੋ ਗਿਆ। ਥਿਆ ਦਾ ਮਤਲਬ ਹੈ ਹੋ ਗਿਆ। ਹੋ ਗਿਆ, ਹਾਂ। ਦੇਖ ਫਰੀਦਾ ਜੋ ਥੀ, ਜੋ ਹੋ ਗਿਆ। ਹੋ ਗਿਆ ਇਹਨਾਂ ਮਾਇਨੇ ਚ ਉਹ ਡਿਟਰਮਿਨਡ ਸੀ। ਹਾਂ। ਵੇਖ ਫਰੀਦਾ ਜੋ ਥਿਆ ਦਾੜੀ ਹੋਈ ਭੂਰ, ਤੇ ਉਹ ਹੁੰਦਿਆਂ ਜਿਹੜੀ ਹੈ ਉਹ ਦਾੜੀ ਚਿੱਟੀ ਹੋ ਗਈ ਹੈ। ਯਾਨੀ ਮਤਲਬ ਇਹ ਹੈ ਕਿ ਜੋ ਹੋਇਆ ਉਹਦੇ ਤੇ ਇਖਤਿਆਰ ਜਾਂ ਉਹਦੀ ਸਮਝ ਜਿਹੜੀ ਹੈ ਉਹ ਕੋਈ ਬਹੁਤੀ ਨਹੀਂ ਸੀ ਹੈਗੀ। ਅੱਗਾ ਨੇੜੇ ਆਇਆ, ਅੱਗੇ ਕੀ ਹੋਣਾ ਹੈ, ਫਿਊਚਰ 'ਚ ਕੀ ਹੋਣਾ ਹੈ, ਉਹ ਤੇ ਸਿਰ ਤੇ ਖੜਾ ਹੈ, ਤੇ ਪਿੱਛਾ ਬਹੁਤ ਦੂਰ ਰਹਿ ਗਿਆ। ਮਤਲਬ ਪਿੱਛੇ ਨੂੰ ਅੱਗੇ ਨਾਲ ਮੈਂ ਜੋੜ ਨਹੀਂ ਸਕਦਾ, ਜਾਂ ਜੋੜ ਨਹੀਂ ਪਾਉਂਦਾ, ਜਾਂ ਮੈਨੂੰ ਜੋੜਨਾ ਚਾਹੀਦਾ। ਕਿਉਂ ਜੋੜਨਾ ਕਿਉਂ ਚਾਹੀਦਾ ਸਰ? ਅੱਗਾ ਨੇੜੇ ਆਇਆ ਪਿੱਛਾ ਰਿਹਾ ਦੂਰ, ਵਾਈ ਡੂ ਆਈ ਹੈਵ ਟੂ ਡਵੈਲ ਇਨ ਦ ਪਾਸਟ? ਪਿੱਛੇ ਦਾ ਮਤਲਬ ਹੈ ਨਾ ਕਿ ਜੋ ਤੁਹਾਡੀ ਹੋ ਗਿਆ ਗੁਜ਼ਰੀ ਜ਼ਿੰਦਗੀ ਦੇ ਵਿੱਚ ਹਾਂ ਜੋ ਕੁਝ ਹੋਇਆ, ਉਹਨੂੰ ਆਉਣ ਵਾਲੇ ਵਕਤ ਲਈ, ਉਹਦੀ ਗੁਜ਼ਰੇ ਵਕਤ ਦੀ ਸਮਝ ਨੂੰ ਆਉਣ ਵਾਲੇ ਵਕਤ ਲਈ ਯੂਜ਼ ਕਰਨਾ ਚਾਹੀਦਾ ਨਾ। ਹਾਂ, ਇਹ ਜਾਂ ਠੀਕ ਹੈ ਹੋਣੀ ਸਰ। ਚਾਹੀਦੀ ਹੈ। ਹਾਂ,
कि Or अग्गा can we सवालो say, can we जिस say detached, like detached from the past, like that? Like leave ਹਾਂ it, ਮਤਲਬ ਇਹ ਕਿ disconnect. ਪਿੱਛਾ Hmm. ਜਿਹੜਾ ਹੈ ਉਹ ਦੂਰ ਹੋ ਗਿਆ, ਯਾਨੀ ਮਤਲਬ ਉਹ ਸਾਡੇ ਕੌਨਸ਼ੀਅਸਨੈਸ ਵਿੱਚ ਨਹੀਂ ਰਿਹਾ। Okay. Thank but you you. don't have to dwell in the past. ਵੈਸੇ ਇਹਦੀ ਇੱਕ ਹਿਸਟਰੀ ਦੀ ਸੁਸਾਇਟੀ ਦੀ ਵੀ ਜਿਹੜੀ ਹੈ ਉਹ ਇੰਟਰਪ੍ਰੀਟੇਸ਼ਨ ਹੈ ਕਿ ਪਿੱਛੇ ਜਿਹੜਾ ਸੀ ਜਦੋਂ ਇਨਸਾਨ ਅਜੇ ਤਬਕੇ ਪੈਦਾ ਨਹੀਂ ਸੀ ਹੋਏ ਤੇ ਉਦੋਂ ਇੱਕ ਤਰ੍ਹਾਂ ਦੀ ਉਹਦੀ ਸਮਝ ਸੀ। ਹੁਣ ਜਿੱਥੇ ਆ ਗਿਆ ਉੱਥੇ ਤਬਕੇ ਪੈਦਾ ਹੋ ਚੁੱਕੇ ਨੇ ਔਰ ਉਹਨਾਂ ਤੋਂ ਅੱਗੇ ਕੀ ਹੋਣਾ ਇਹ ਅਜੇ ਪੂਰਾ ਤਰ੍ਹਾਂ ਸਮਝ 'ਚ ਨਹੀਂ ਆਇਆ। ਵੇਖ ਫਰੀਦਾ ਜੋ ਥਿਆ ਦਾੜੀ ਹੋਈ ਭੂਰ, ਮਤਲਬ ਇਹ ਹੈ ਕਿ ਜਿਹੜੀ ਦਾੜੀ ਹੈ ਭੂਰ ਹੋਣ ਦਾ ਮਤਲਬ ਹੈ ਕਿ ਸੁਸਾਇਟੀ ਜਿਹੜੀ ਹੈ ਉਹਦੀ ਬਹੁਤ ਉਮਰ ਹੋ ਚੁੱਕੀ ਹੈ। ਉਹ ਕੋਈ ਨਵੀਂ ਚੀਜ਼ ਨਹੀਂ ਹੈ। ਉਹਦੀ ਉਸ ਸਮਾਜ ਦੀ ਜਿਹੜੀ ਉਮਰ ਹੈ ਉਹ ਬਹੁਤ ਲੰਮੀ ਹੈ ਔਰ ਉਹ ਹੁਣ ਬੁੱਢੀ ਯਾਨੀ ਮਤਲਬ ਫਰੀਦ ਦੇ ਕਹਿਣ ਦੇ ਮੁਤਾਬਕ ਉਹ ਹੁਣ ਆਖਰੀ ਦਮਾਂ ਤੇ ਆ ਗਈ ਹੈ, ਕਿਉਂਕਿ ਅੱਗਾ ਨੇੜੇ ਆਇਆ ਕਿ ਅੱਗਾ ਜਿਹੜਾ ਉਹ ਤੇ ਸਾਹਮਣੇ ਆ ਗਿਆ, ਉਹਨੂੰ ਹੁਣ ਉਹਨੂੰ ਕਨਫਰੰਟ ਕਰਨਾ ਹੈ। ਤੇ ਪਿੱਛਾ ਜਿਹੜਾ ਸੀ ਉਹ ਬਹੁਤ ਦੂਰ ਰਹਿ ਗਿਆ, ਮਤਲਬ ਉਹਦੀ ਸਮਝ ਜਿਹੜੀ ਹੈ ਉਹ ਅੱਗੇ ਆਉਣ ਵਾਲੇ ਲਈ ਵਰਤੀ ਨਹੀਂ ਜਾ ਸਕਦੀ ਜਾਂ ਜਾ ਰਹੀ। ਤੁਸੀਂ ਸਰ ਇਹ ਵੀ ਕਹਿ ਸਕਦੇ ਕਿ there is still time for change. ਹਾਂਜੀ ਜੀ ਡਾਕਟਰ ਸਾਹਿਬ ਮੈਂ ਕਮੈਂਟ ਕਰਨਾ ਸੀ ਕਿ ਜਸਟ ਜੋ ਤੁਸੀਂ ਕਿਹਾ ਉਹਨੂੰ ਹੀ ਮੈਂ ਅੱਗੇ ਵਧਾ ਰਿਹਾ ਕਿ ਮੈਂ ਜਿਵੇਂ ਤੁਸੀਂ ਕਿਹਾ ਜਾਂ ਮੈਨੂੰ ਲੱਗ ਵੀ ਰਿਹਾ ਕਿ ਇਟਸ ਅ ਵੈਰੀ ਪ੍ਰੋਗਰੈਸਿਵ ਪੋਜ਼ਿਟਿਵ ਮੂਵਿੰਗ ਫਾਰਵਰਡ with the ability to change with the new realities of life. ਇਹਦੇ ਚ ਉਹ ਕਹਿ ਰਹੇ ਨੇ ਕਿ ਨਵੀਆਂ ਜਿਹੜੀਆਂ ਰਿਐਲਿਟੀਜ਼ ਆ ਰਹੀਆਂ ਅੱਗੇ ਤੁਸੀਂ ਉਹਨਾਂ ਨੂੰ ਅਪਣਾਓ, ਉਹਨਾਂ ਨੂੰ ਲੈ ਕੇ ਚੱਲੋ ਤੇ ਉਹਨਾਂ ਤੇ ਸੋਚੋ, ਬਜਾਏ ਦੇ ਕਿ ਤੁਸੀਂ ਪਿਛਲੀਆਂ ਘਟੀਆਂ ਪਿਟੀਆਂ ਪੁਰਾਣੀਆਂ ਰਸਮੋ ਰਿਵਾਜ ਰੀਤਾਂ ਨੂੰ ਲੈ ਕੇ ਤੇ ਉਹਦੇ ਨਾਲ ਹੀ ਚੰਬੜੇ ਰਹੋ ਤੇ ਅਗਲੀਆਂ ਜਿਹੜੀਆਂ ਰਿਐਲਿਟੀਆਂ ਆ ਰਹੀਆਂ ਚੇਂਜਸ ਆ ਰਹੀਆਂ ਉਹਨਾਂ ਨੂੰ ਤੁਸੀਂ ਰਿਜੈਕਟ ਕਰੋ। ਇਸ ਤਰ੍ਹਾਂ ਨਹੀਂ ਕੰਮ ਚੱਲਣਾ। ਯੂ ਹੈਵ ਟੂ ਐਕਸੈਪਟ ਵਾਟ ਇਜ਼ ਕਮਿੰਗ ਐਂਡ ਯੂ ਹੈਵ ਟੂ ਗੈਟ ਰਿਡ ਆਫ ਵਾਟ ਇਜ਼ ਗੋਨ। So I think a बड़ी पॉजिटिव ਤੇ ਬੜੀ ਮਾਡਰਨ ਮੈਨੇ ਦੇ ਆਊਟਲੁੱਕ ਨਜ਼ਰ ਆ ਰਹੀ ਹੈ ਇਸ ਦੋਹੇ ਦੇ ਵਿੱਚ। ਇਟਸ ਵੈਰੀ ਰੈਲੇਵੈਂਟ ਟੂ ਦ ਐਵਰੀ ਕਰੰਟ ਏਜ। ਹਾਂ ਜਿਵੇਂ ਤੁਸੀਂ ਕਰ ਰਹੇ ਹੋ ਉਵੇਂ ਵੀ ਇਹਦੀ ਪੜਤ ਹੋ ਸਕਦੀ ਹੈ, ਲੇਕਿਨ ਇਹਦੀ ਜਿਹੜੀ ਬਹੁਤ ਨਿਊਟਰਲ ਪੜਤ ਹੈ ਉਹ ਤੇ ਇਹੋ ਹੀ ਹੈ ਕਿ ਜਿਹੜਾ ਅੱਗੇ ਆਉਣ ਵਾਲਾ ਵਕਤ ਹੈ ਉਹ ਤੁਹਾਡੇ ਸਿਰ ਤੇ ਹੈ ਔਰ ਪਿਛਲਾ ਜਿਹੜਾ ਗੁਜ਼ਰ ਗਿਆ ਹੈ ਉਹਦੇ ਵਿੱਚ ਜੋ ਹੋਣਾ ਸੀ ਉਹ ਹੋ ਚੁੱਕਿਆ ਹੈ ਔਰ ਉਹਦੇ ਨਾਲ ਤੁਸੀਂ ਅੱਗੇ ਆਉਣ ਵਾਲੇ ਵਕਤ ਨੂੰ ਇੰਟਰਪ੍ਰੇਟ ਨਹੀਂ ਕਰ ਸਕਦੇ। ਬਿਲਕੁਲ ਠੀਕ। ਮੈਂ ਡਾਕਟਰ ਸਾਹਿਬ ਗੱਲ ਕਰਾਂ ਥੋੜੀ ਜੀ ਕਰੋ। ਮੇਰਾ ਖਿਆਲ ਇਹਦੇ 'ਚ ਇਹਨਾਂ ਨੇ ਇਹ ਦਰਸਾਇਆ ਕਿ ਟਾਈਮ ਦੀ ਕੀ ਵੈਲਿਊ, ਵਕਤ ਦੀ ਜ਼ਿੰਦਗੀ ਦੇ ਵਿੱਚ ਕੀ ਵੈਲਿਊ, ਉਮਰ ਦੀ ਕੀ ਵੈਲਿਊ ਆ। ਇੱਕ ਤਾਂ ਤੁਹਾਡੀ ਬੋਡੀ ਚੇਂਜ ਹੋ ਜਾਂਦੀ ਆ ਔਰ ਦੂਸਰਾ ਪਾਸਟ ਔਰ ਫਿਊਚਰ ਔਰ ਪ੍ਰੈਜ਼ੈਂਟ ਤੇ ਜੋ ਤੁਸੀਂ ਇਸ ਟਾਈਮ ਤੇ ਖੜੇ ਹੋ ਉਹਦੇ ਪਿੱਛੇ ਰਹਿ ਗਿਆ ਜੋ ਸਭ ਕੁਝ, ਉਹਦੇ ਅੱਗੇ ਆਉਣਾ। ਮੇਰਾ ਖਿਆਲ ਟਾਈਮ ਦੀ ਇੰਪੋਰਟੈਂਸ ਇਹ ਪ੍ਰੈਜ਼ੈਂਟ ਦੇ ਉੱਤੇ ਦੇ ਰਹੇ ਨੇ ਕਿ ਇਸ ਵਕਤ ਪੁਰਾਣੀਆਂ ਗੱਲਾਂ ਨੂੰ ਛੱਡ ਕੇ ਅਗਲੀਆਂ ਜਿਹੜੀਆਂ ਗੱਲਾਂ ਹੋਣੀਆਂ ਪ੍ਰੈਜ਼ੈਂਟ ਤੇ ਫੋਕਸ ਕਰੋ ਤੁਸੀਂ। ਟਾਈਮ ਦੀ ਐਸੈਂਸ ਜਿਹੜੀ ਜ਼ਿੰਦਗੀ ਦੇ ਵਿੱਚ ਹੈ ਉਹਦੇ ਤੇ ਜ਼ਿਆਦਾ ਸਟ੍ਰੈਸ ਕੀਤਾ ਗਿਆ। ਹਾਂ ਇਹ ਵੀ ਇਹਦੀ ਪੜਤ ਹੋ ਸਕਦੀ ਹੈ। ਗੱਲ ਤੇ ਤੁਹਾਡੀ ਸਹੀ ਹੈ ਕਿ ਗੱਲ ਤੇ ਇਹਦੇ ਵਿੱਚ ਟਾਈਮ ਦੇ ਬਦਲਣ ਦੀ ਹੈ। ਹਾਂਜੀ, ਜਿਹੜਾ ਕਿ ਕਾਂਸਟੈਂਟਲੀ ਬਦਲ ਰਿਹਾ ਹੈ ਤੇ ਉਹਦੇ ਬਦਲਦਿਆਂ ਜਿਹੜਾ ਪਿੱਛੇ ਜੋ ਹੋਣਾ ਸੀ ਉਹ ਹੋ ਗਿਆ, ਜੋ ਹੋਣਾ ਉਹ ਸਿਰ ਤੇ ਆ ਕੇ ਖੜਾ ਹੈ ਤੇ ਉਹਨਾਂ ਨੂੰ ਕਿਵੇਂ ਵੇਖਿਆ ਜਾਏ ਇਹ ਇਨਸਾਨ ਦੀ ਸਵਾਦ ਹੈ। डॉक्टर साहब मैं एक थोड़ी जी ये पता नहीं मगर थोड़ी इस्लामिक ਜਿਹੜੀ ਟ੍ਰੈਡੀਸ਼ਨ ਹੀ ਉਸ ਵਿੱਚ ਅਗਰ ਮੈਂ ਇਸकी ਤੱਕਾਂ
ਤੇ ਇਹ ਮਿਕੀ ਦੁਨੀਆ ਤੇ ਆਖਰਤ ਨਾ ਵੀ ਇਸ ਵਿੱਚ ਜਿਹੜੀ ਡਾਇਕੋਟਮੀ ਹੈ ਜਾਂ ਜਿਹੜੇ ਦੋ ਇਹ ਦੌਰ ਬਣਾਏ ਹੋਏ ਅੱਲਾ ਨੇ ਉਹ ਦਿਸਨੇ ਪਏ ਕਿ ਅੱਗਾ ਨੇੜੇ ਆਇਆ ਕਿ ਆਖਰਤ ਸਾਹਮਣੇ ਖਲੋਤੀ ਹੈ ਉਹ ਕਰੀਬ ਹੀ ਜਿਸ ਵਿੱਚ ਤੁਸਾਂ ਕੀ ਜਵਾਬ ਦੇਣਾ ਪੈਸੀ ਆਪਣੇ ਹਰ ਕੰਮ ਨਾਲ ਜਿਹੜੀ ਚੰਗੀ ਵੀ ਕੀਤੀ ਹੈ ਤੇ ਜਿਹੜੀ ਮੰਦੀ ਵੀ ਕੀਤੀ ਹੈ ਤੇ ਪਿੱਛਾ ਰਿਹਾ ਦੂਰ ਤੇ ਜੇ ਇਸ ਦੁਨੀਆ ਜਿਹੜੇ ਕੰਮ ਹੈ ਉਹ ਜਾਂ ਜਿਹੜੀ ਕਮਾਨੇ ਸੇ ਤੁਸਾਂ ਉਹ ਬਸ ਦੂਰ ਹੀ ਰਹੀ ਗਏ ਉਹ ਕਿਨੀ ਤੇ ਨਾਲ ਗੈਸੋ ਤੇ ਉਹ ਬਸ ਖਤਮ ਹੈ ਇੱਕ ਮਿਕੀ ਤੇ ਇਹ ਵੀ ਮਤਲਬ ਜਿਹੜਾ ਮਤਲਬ ਇਹ ਹੈ ਕਿ ਜਿਹੜਾ ਪਿੱਛੇ ਹੋਇਆ ਨਾ ਜੋ ਕੁਝ ਵੀ ਉਹਦਾ ਤੇ ਤੁਸੀਂ ਕੁਝ ਕਰ ਨਹੀਂ ਸਕਦੇ ਜੀ ਵੇਖ ਫਰੀਦਾ ਜੋ ਥਿਆ ਮਤਲਬ ਜੋ ਹੋਣਾ ਸੀ ਉਹ ਹੋਇਆ ਉਹਨੂੰ ਤੁਸੀਂ ਕੁਝ ਨਹੀਂ ਕਰ ਸਕਦੇ ਬਿਲਕੁਲ ਜਿਹੜੀ ਤੁਸੀਂ ਜਿਹੜੇ ਤੁਸੀਂ ਅਮਾਲ ਕੀਤੇ ਨਾ ਉਹਨਾਂ ਦਾ ਜਵਾਬ ਦੇਣਾ ਪੈਸੀ ਉਹ ਚੰਗੇ ਭਾਵੇਂ ਮੰਦੇ ਉਹ ਉਸ ਨੂੰ ਜਾਨ ਨਹੀਂ ਤੁਸੀਂ ਨਹੀਂ ਛੁੱਟਸੀ ਹਾਂਜੀ ਬੀਬਾ ਜੀ ਤੁਸੀਂ ਕੀ ਕਹਿ ਰਹੇ ਹੋ ਮੈਂ ਉਹੀ ਗੱਲ ਕਹਿੰਦੀ ਜਿੱਦਾਂ ਪਹਿਲਾਂ ਮੈਂ ਸ਼ੁਰੂ ਗੱਲ ਕੀਤੀ ਕਿ ਡੋਂਟ ਡਵੈਲ ਇਨ ਦ ਪਾਸਟ ਯੂ ਹੈਵ ਟੂ ਗੋ ਫਾਰਵਰਡ ਤੇ ਭਾਵੇਂ ਤੁਸੀਂ ਕਿਉਂਕਿ देयर इज ਇੱਥੇ ਟਾਈਮ ਨਹੀਂ ਰਹਿ ਗਿਆ ਐਂਡ ਇਟਸ ਫਿਊਟਾਈਲ ਕਿਉਂਕਿ ਤੁਸੀਂ ਉਹਨੂੰ ਜਿਸ ਤਰ੍ਹਾਂ ਤੁਸੀਂ ਆਖਿਆ ਸਰ ਜੀ ਕਿ ਇਟਸ ਫਿਊਟਾਈਲ ਪਿੱਛੇ ਦੇਖਣ ਦੀ ਫਾਇਦਾ ਕੋਈ ਨਹੀਂ ਕਿਉਂਕਿ ਉਹ ਤੁਸੀਂ ਉਹਨੂੰ ਬਦਲ ਤੇ ਸਕਦੇ ਨਹੀਂ ਜੋ ਹੋਇਆ ਸੋ ਹੋਇਆ ਸੋ ਲੇਕਿਨ ਤੁਸੀਂ ਉਹਨਾਂ ਹੀ ਉਸੇ ਚੀਜ਼ ਨੂੰ ਐਜ਼ ਅ ਬੇਸਿਸ ਬਣਾ ਕੇ ਯੂ ਕੈਨ ਸਟਿਲ ਇੰਪਰੂਵ ਕਿਉਂਕਿ ਹਾਲੇ ਅੱਗਾ ਤੁਹਾਡਾ ਜਿਹੜਾ ਹਾਲੇ ਫਿਊਚਰ ਹੈਗਾ ਤੁਹਾਡੇ ਕੋਲ ਇਫ ਯੂ ਵਾਂਟ ਟੂ ਲੁੱਕ ਐਟ ਇਟ ਪੋਜ਼ਿਟਿਵਲੀ ਕਿ ਤੁਹਾਡਾ ਅੱਗਾ ਹੈਗਾ ਹਾਲੇ ਤੁਹਾਡਾ ਨੇੜੇ ਹੀ ਹੈਗਾ ਤੇ ਸੋਚ ਲਓ ਆਓ ਲੇਕਿਨ ਇਹ ਹੈ ਨਾ ਪਿੱਛਾ ਰਿਹਾ ਦੂਰ ਕਿ ਉਹ ਤੇ ਹੋ ਗਿਆ ਉਹ ਤੇ ਯੂ ਕਾਂਟ ਚੇਂਜ or you can't change it's gone and that is gone but your future is still there ਅੱਗਾ ਨੇੜੇ ਹੈ ਤੁਹਾਡੇ ਹਾਂ so ਤੁਸੀਂ you still have some control over your future ਕਿਉਂਕਿ ਪਿਛਲਾ ਤੱਕ ਗਿਆ ਸੋ ਗਿਆ so you have to think as to how you can control your future ਥੋੜੀ ਜਿਹੀ ਇਹਦੇ ਚ ਉਮੀਦ ਹੈਗੀ ਹੈ ਥੋੜੀ ਜਿਹੀ ਇਹਦੇ ਚ ਨਾ ਆਸ ਹੈਗੀ ਹੈ ਕਿ ਹਾਲੇ ਫਿਊਚਰ ਹੈਗਾ ਵੈਸੇ ਇਹਦੇ ਬਿਲਕੁਲ ਉਲਟ ਵੀ ਤੁਹਾਡੇ ਉਲਟ ਵੀ ਆਰਗੂ ਕੀਤਾ ਜਾ ਸਕਦਾ ਹੈ ਕਿ ਮੌਤ ਆ ਗਈ ਹੁਣ ਤਾਂ ਟਾਈਮ ਆ ਗਿਆ ਹਾਂ ਕਿ ਪਿੱਛਾ ਜਿਹੜਾ ਉਹ ਤੇ ਹੁਣ ਦੂਰ ਹੋ ਗਿਆ ਤੇ ਅੱਗਾ ਨੇੜੇ ਆਇਆ ਹੁਣ ਤੇ ਮੁੱਕਣ ਵਾਲੀ ਜਗ੍ਹਾ ਤੇ ਆ ਗਏ ਨਹੀਂ ਪਰ ਫਿਰ ਸਰ ਜੀ ਇਹਦਾ ਤੇ ਮਤਲਬ ਇਹ ਹੋ ਗਿਆ ਨਾ ਕਿ ਬਸ ਹੁਣ ਤੇ ਜੋ ਤੁਹਾਡਾ ਹੋ ਗਿਆ ਸੀ ਜੋ ਹੋ ਗਿਆ ਯੂ ਹੈਵ ਮਤਲਬ ਕਿ ਤੁਸੀਂ ਕੁਝ ਆਪਣੇ ਆਪ ਨੂੰ ਇੰਪਰੂਵ ਨਹੀਂ ਕਰ ਸਕਦੇ ਜਾਂ ਤੁਸੀਂ ਚੇਂਜ ਨਹੀਂ ਕਰ ਸਕਦੇ ਪਰ ਜਿਹੜੇ ਸ਼ੇਖ ਫਰੀਦ ਸਨ ਉਹ ਤੇ ਅਖੀਰਲੇ ਦਮ ਤੇ ਉਹਨਾਂ ਨੇ ਮਤਲਬ ਕਿ ਕੀਤਾ ਹੈਗਾ ਆ ਹੀ ਵਾਸ ਔਨ ਹਿਸ ਆਈਡੀਓਲੋਜੀ ਤੇ ਵਰਕ ਕੀਤਾ ਉਹਨਾਂ ਨੇ ਆਪਣੀ ਸੋਚ ਤੇ ਵਰਕ ਕੀਤਾ ਸੋ ਹੀ ਡਿਡ ਨਾਟ ਗਿਵ ਅਪ ਉਹ ਤਾਂ ਅਖੀਰਲੇ ਦਮ ਤੱਕ ਕਰੀ ਗਏ ਨੇ ਇਹ ਨਹੀਂ ਕਿ ਹੁਣ ਮੈਂ ਮੇਰਾ ਤੇ ਬੁੱਢਾ ਆ ਗਿਆ ਤਾਂ ਮੈਂ ਬਹਿ ਗਿਆ ਵੇਖ ਫਰੀਦਾ ਜੋ ਥਿਆ ਸ਼ੱਕਰ ਹੋਈ ਵਿਸ ਫਰੀਦਾ ਵੇਖ ਜੋ ਵੀ ਹੋਣਾ ਸੀ ਉਹ ਹੋ ਕੇ ਰਿਹਾ ਜਿਵੇਂ ਪਹਿਲੇ ਕਿਹਾ ਸੀ ਤੇ ਉਸ ਵਿੱਚ ਕੀ ਹੋਇਆ ਸ਼ੱਕਰ ਹੋਈ ਵਿਸ ਇਹ ਹੁਣ ਤੁਸੀਂ ਪਹਿਲਾਂ ਜਿਹੜਾ ਅਸੀਂ ਪੜ੍ਹਿਆ ਉਹਨੂੰ ਇਹਦੇ ਨਾਲ ਵੀ ਜੋੜ ਕੇ ਵੇਖੋ ਵੇਖ ਫਰੀਦਾ ਜੋ ਥਿਆ ਸ਼ੱਕਰ ਹੋਈ ਵਿਸ ਸਾਈਂ ਬਾਝੋਂ ਆਪਣੇ ਵੇਦਣ ਕਹੀਏ ਕਿਸ ਹੁਣ ਜਿਹੜਾ ਪਹਿਲੇ ਥਿਆ ਸੀ ਉਹਨੂੰ ਉਹਦੇ ਵਿੱਚ ਉਹਨੂੰ ਹੁਣ ਡੈਫੀਨਿਟਿਵ ਕਰ ਦਿੱਤਾ ਗਿਆ ਹੈ ਕਿ ਹੋਇਆ ਇਹ ਹੈ ਜੋ ਵੀ ਹੋਇਆ ਉਹਦੇ ਵਿੱਚ ਸ਼ੱਕਰ ਜਿਹੜੀ ਹੈ ਮਿੱਠਾ ਜਿਹੜਾ ਕੌੜਾ ਜ਼ਹਿਰ ਹੋ ਗਿਆ ਤੇ ਸਾਈਂ ਬਾਝੋਂ ਆਪਣੇ ਤੇ ਇਹ ਐਸਾ ਹੋਇਆ ਹੈ ਕਿ ਇਹ ਆਪਣੇ ਸਾਈਂ ਤੋਂ ਬਿਨਾਂ ਕਿਸੇ ਨੂੰ ਇਹ ਦਰਦ ਦੁੱਖ ਬਿਮਾਰੀ ਰੋਗ ਦੱਸਿਆ ਨਹੀਂ ਜਾ ਸਕਦਾ ਯਾਨੀ ਮਤਲਬ ਇਹ ਹੈ ਇੱਕ ਤੁਹਾਡਾ ਇੰਟਰਨਲ ਯੂਨੀਕ ਐਕਸਪੀਰੀਅੰਸ ਹੈ ਅੱਛਾ ਹੁਣ ਸ਼ੱਕਰ ਹੋਈ ਵਿਸ ਸ਼ੱਕਰ ਕਿਵੇਂ ਵਿਸ ਹੁੰਦੀ ਹੈ ਗੱਲ ਇਸ ਤੇ ਹੈ ਕਿ ਜਿਹੜੀ ਹੈ ਉਹ ਸ਼ੱਕਰ ਤੇ ਸ਼ੱਕਰ ਸੀ
तो ਜ਼ਹਿਰ ਕਿਵੇਂ ਬਣ ਗਿਆ? ਇਹਨੂੰ ਅਗਰ ਤੁਸੀਂ ਮੁਆਸ਼ੀ ਤੌਰ ਦੇ ਉੱਤੇ ਇਕਨੋਮਿਕਲੀ ਇਹਨੂੰ ਅਗਰ ਤੁਸੀਂ ਇੰਟਰਪ੍ਰੈਟ ਕਰਨਾ ਚਾਹੋ ਤੇ ਉਹ ਇੰਜ ਕਰ ਸਕਦੇ ਹੋ ਕਿ ਜਿਹੜਾ ਗੁਲਾਮ ਹੈ ਉਹ ਜੋ ਪੈਦਾ ਕਰਦਾ ਹੈ ਆਪਣੀ ਮਿਹਨਤ ਨਾਲ, ਉਹਦੇ ਨਾਲ, ਉਹਦੀ ਮਿਹਨਤ ਨਾਲ ਜੋ ਬਹੁਤਾ ਪੈਦਾ ਹੁੰਦਾ ਹੈ ਉਹਦੇ ਨਾਲ ਉਹਦੀ ਗੁਲਾਮੀ ਹੋਰ ਵੱਧ ਜਾਂਦੀ ਹੈ। ਯਾਨੀ ਪੈਦਾ ਤੇ ਉਹ ਸ਼ੱਕਰ ਕਰਦਾ ਹੈ, ਲੇਕਿਨ ਕਿਉਂਕਿ ਤਾਕਤ ਮਾਲਕਾਂ ਕੋਲ ਹੈ, ਇਸ ਲਈ ਉਹ ਜਿਹੜੀ ਸ਼ੱਕਰ ਹੈ ਉਹ ਆਪ ਹੀ ਜ਼ਹਿਰ ਹੋ ਜਾਂਦੀ ਹੈ ਉਹਦੇ ਲਈ, ਯਾਨੀ ਉਹਨੂੰ ਸ਼ੱਕਰ ਬਣਾਉਣ ਵਾਲੇ ਲਈ, ਕਿਉਂਕਿ ਉਹਦੇ ਨਾਲ ਜਿਹੜੇ ਸ਼ੱਕਰ ਬਣਾਉਣ ਵਾਲੇ ਨੇ, ਮਾਲਕ ਨੇ, ਉਹ ਉਹਨਾਂ ਦੀ ਤਾਕਤ ਹੋਰ ਵੀ ਵੱਧ ਜਾਂਦੀ ਹੈ। ਸਾਈਂ ਬਾਝੋਂ ਆਪਣੇ ਸਾਈਂ ਤੋਂ ਬਗੈਰ ਇਹ ਬਿਮਾਰੀ ਜਿਹੜੀ ਹੈ ਕਿਸੇ ਨੂੰ ਦੱਸੀ ਨਹੀਂ ਜਾ ਸਕਦੀ। ਯਾਨੀ ਬਹੁਤ ਜਾਣਕਾਰ ਜਿਹੜਾ ਉਹਦੀ ਇਹ ਗੱਲ ਸਮਝ ਆ ਸਕਦੀ ਹੈ। ਲੇਕਿਨ ਸ਼ੱਕਰ ਦਾ ਵਿਸ ਹੋਣਾ ਇਹੋ ਹੀ, ਇਹਨੂੰ ਅਗਰ ਤੁਸੀਂ ਪਹਿਲੇ ਦੋਹੇ ਦੇ ਨਾਲ ਮਿਲਾ ਕੇ ਦੇਖੋ, ਦੇਖ ਫਰੀਦਾ ਜੋ ਥਿਆ, ਜੇ ਦੇਖ ਫਰੀਦਾ ਜੋ ਥਿਆ ਕਿ ਸ਼ੱਕਰ ਹੋਈ ਵਿਸ, ਤੇ ਹੁਣ ਇਹ ਸ਼ੱਕਰ ਹੋਈ ਵਿਸ ਅੱਗਾ ਨੇੜੇ ਆਇਆ ਪਿਛਾ ਰਿਹਾ ਦੂਰ। ਅੱਗਾ ਦਾ ਮਤਲਬ ਇਹ ਕਿ ਹੁਣ ਜਿਹੜਾ ਮੁਸਤਕਬਲ ਹੈ ਉਹ ਤੇ ਸਿਰ ਤੇ ਆ ਗਿਆ, ਤੇ ਪਿੱਛਾ ਜਿਹੜਾ ਹੈ ਉਹ ਦੂਰ ਰਹਿ ਗਿਆ। ਮਤਲਬ ਇਹ ਹੈ ਕਿ ਜਿਹੜੀ ਕੋਈ ਜ਼ਮਾਨਾ ਹੋਏਗਾ ਜਿਹੜੀ ਸ਼ੱਕਰ ਹੈ ਉਹ ਸ਼ੱਕਰ ਹੀ ਰਹਿੰਦੀ ਹੋਏਗੀ, ਲੇਕਿਨ ਹੁਣ ਉਹ ਸ਼ੱਕਰ ਜਿਹੜੀ ਹੈ ਉਹ ਆਪ ਹੀ ਜ਼ਹਿਰ 'ਚ ਬਦਲ ਜਾਂਦੀ ਹੈ। ਔਰ ਜ਼ਹਿਰ 'ਚ ਇਸ ਤਰ੍ਹਾਂ ਬਦਲ, ਜਿਵੇਂ ਮੈਂ ਦੱਸਿਆ ਕਿ ਉਹਦੀ ਜਿਹੜੀ ਕਲੋਜ਼ੈਸਟ ਇੰਟਰਪ੍ਰੀਟੇਸ਼ਨ ਹੋ ਸਕਦੀ ਹੈ ਉਹ ਇਹੋ ਹੀ ਹੈ ਕਿ ਜਿਹੜੀ ਸ਼ੱਕਰ ਦੇ ਬਣਾਉਣ ਵਾਲੇ ਨੇ, ਪੈਦਾ ਕਰਨ ਵਾਲੇ ਨੇ, ਅਸਲੀ ਜਿਹੜੇ ਮਜ਼ਦੂਰ ਕਿਸਾਨ ਨੇ, ਉਹ ਉਹਨਾਂ ਦੀ ਗੁਲਾਮੀ ਨੂੰ, ਉਹਨਾਂ ਦੀ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਉਹਨਾਂ ਦੀ ਗੁਲਾਮੀ ਨੂੰ ਵਧਾਉਂਦੀਆਂ ਨੇ। ਤੇ ਇਹ ਇੱਕ ਐਸੀ ਗੱਲ ਹੈ ਕਿ ਜਿਹੜੀ ਸਾਈਂ ਤੋਂ ਬਿਨਾਂ ਕਿਸੇ ਨੂੰ ਦੱਸੀ ਕਿਵੇਂ ਜਾਵੇ ਕਿ ਕਿਵੇਂ ਸ਼ੱਕਰ ਜਿਹੜੀ ਹੈ ਉਹ ਜ਼ਹਿਰ ਬਣਦੀ ਹੈ। ਇਹਦੀ ਡਾਕਟਰ ਸਾਹਿਬ ਅੱਜ ਕੱਲ੍ਹ ਐਗਜ਼ਾਮਪਲ ਜਿਹੜੀ ਚੱਲ ਰਹੀ ਆ, ਜਦੋਂ ਆਪਣੇ ਇੰਡੀਆ ਦੀ ਗੱਲ ਹੀ ਆ, 60s ਜਾਂ ਦੇ ਵਿੱਚ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ, ਬਾਹਰੋਂ ਕਣਕਾਂ ਮੰਗਾਉਂਦੇ ਹੁੰਦੇ ਸੀ ਤੇ ਲੋਕੀ ਭੁੱਖੇ ਮਰਦੇ ਸੀ। ਇੰਨਾ ਮਿਹਨਤ ਲੋਕਾਂ ਨੇ ਕੀਤੀ ਹੈ, ਕਿਸਾਨਾਂ ਨੇ, ਗ੍ਰੀਨ ਰੈਵੋਲੂਸ਼ਨ ਨਾਲ ਸਰਪਲਸ ਹੋ ਗਈ ਹੈ। ਉਹੀ ਹੁਣ ਇਸ ਟਾਈਮ ਦੇ ਉੱਤੇ ਜਿਹੜੀ ਸਰਪਲਸ ਹੈ ਉਹਨਾਂ ਨੇ ਕੱਟ ਬੈਕ ਕਰਨੀ ਸ਼ੁਰੂ ਕਰਤੀ। ਕਿਸਾਨਾਂ ਦੀ ਹਾਲਤ ਜਦੋਂ ਕਿ ਬੜੇ ਵੱਡੇ ਸਮਝਦੇ ਸੀ, ਹੁਣ ਇਸ ਵੇਲੇ ਵਿਚਾਰੇ ਸੜਕਾਂ ਤੇ ਆਏ ਨੇ। ਉਹਨਾਂ ਦੇ ਸਾਰੇ ਜਿਹੜੇ ਸੀਗੇ ਰੈਵੋਲੂਸ਼ਨ ਦਾ ਕੰਮ ਹੀ ਇਹੀ ਆ ਕਿ ਉਹਨਾਂ ਨੂੰ ਗਰੀਬ ਤੋਂ ਗਰੀਬ ਹੁੰਦੇ ਚਲੇ ਗਏ ਨੇ, ਭਾਵੇਂ ਪ੍ਰੋਡਿਊਸ ਜ਼ਿਆਦਾ ਕੀਤਾ ਪਰ ਗਰੀਬ ਜ਼ਿਆਦਾ ਹੋ ਗਏ। ਹਾਂ, ਮਤਲਬ ਇਹੋ ਹੀ ਹੈ ਨਾ ਕਿ ਜਿਹੜੀ ਪੈਦਾ ਕਰਨ ਵਾਲਾ ਹੈ ਉਹ ਪੈਦਾ ਹੋਈ ਕੀਤੀ, ਉਹ ਪੈਦਾ ਤੇ ਉਹ ਆਪਣੇ ਵੱਲੋਂ ਸ਼ੱਕਰ ਕਰਦਾ ਹੈ, ਮਤਲਬ ਮਿਠਾਸ ਪੈਦਾ ਕਰਦਾ ਹੈ, ਸਵੀਟਨੈਸ ਪੈਦਾ ਕਰਦਾ ਹੈ, ਤੇ ਉਹੋ ਹੀ ਜਿਹੜੀ ਹੈ ਉਹ ਜ਼ਹਿਰ ਹੋ ਜਾਂਦੀ ਹੈ। ਦੇਖੋ ਨਾ, ਜਿਹੜੇ ਇਨਸਾਨੀ ਸੁਸਾਇਟੀ ਹੈ, ਕੋਲੈਕਟਿਵਲੀ ਰਹਿਣਾ, ਉਹ ਤੇ ਬੰਦੇ ਨੇ ਆਪਣੀ ਸਹੂਲਤ ਨੂੰ ਜਾਂ ਆਪਣੀ ਜਿਨਸ ਦੀ ਸਹੂਲਤ ਨੂੰ ਵਧਾਉਣ ਲਈ ਕੀਤੀ। ਇੱਕ ਦੂਜੇ ਨਾਲ ਰਹਿਣਾ ਸ਼ੁਰੂ ਕੀਤਾ, ਬਸਤੀਆਂ ਬਣਾਈਆਂ, ਆਬਾਦੀਆਂ ਬਣਾਈਆਂ। ਲੇਕਿਨ ਉਹ ਜਿਹੜੀਆਂ ਬਸਤੀਆਂ ਤੇ ਆਬਾਦੀਆਂ ਬਣ ਗਈਆਂ ਤੇ ਆਮ ਤੌਰ ਤੇ ਜਿਨ੍ਹਾਂ ਲੋਕਾਂ ਦੇ ਹੱਥੋਂ ਬਣੀਆਂ, ਮਜ਼ਦੂਰਾਂ ਤੋਂ, ਕਿਸਾਨਾਂ ਦੇ ਥਰੂ, ਉਹ ਹੀ ਜਿਹੜੇ ਨੇ ਉਹ ਕੈਦ ਹੋ ਗਏ ਉਹਦੀ ਵਜ੍ਹਾ ਤੋਂ। ਬਿਲਕੁਲ। ਵੇਖ ਫਰੀਦਾ ਜੋ ਥਿਆ ਸ਼ੱਕਰ ਹੋਈ ਵਿਸ, ਸਾਈਂ ਬਾਝੋਂ ਆਪਣੇ ਵੇਦਨ ਕਹੀਏ ਕਿਸ। ਔਰ ਇਹ ਇੱਕ ਐਸਾ ਰੋਗ ਹੈ ਜਿਹੜਾ ਕਿ ਸਾਈਂ ਤੋਂ ਬਿਨਾਂ ਆਮ ਤੌਰ ਤੇ ਸਮਝਿਆ ਨਹੀਂ ਜਾਏਗਾ, ਨਹੀਂ ਸਮਝਿਆ ਜਾਂਦਾ। ਔਰ ਵੈਸੇ ਤੁਸੀਂ ਪ੍ਰੈਕਟੀਕਲੀ ਵੀ ਦੇਖ ਲਓ ਕਿ ਜਿਹੜੀ ਇਹ ਰਿਐਲਿਟੀ ਹੈ ਕਿ ਸ਼ੱਕਰ ਕਿਵੇਂ ਵਿਸ ਹੁੰਦੀ ਹੈ, ਇਹ ਆਮ ਤੌਰ ਤੇ ਸਮਝੀ ਨਹੀਂ ਜਾਂਦੀ।
ਕਿਉਂਕਿ ਜਿਹੜੇ ਪੈਦਾਕਾਰ ਹੁੰਦੇ ਨੇ ਉਹਨਾਂ ਨੂੰ ਤੇ ਜਿਹੜੇ ਮਾਲਕ ਹੁੰਦੇ ਨੇ ਉਹਨਾਂ ਨੂੰ ਤੇ ਇੰਸਟਰੂਮੈਂਟ ਹੀ ਸਮਝਦੇ ਨੇ ਨਾ, ਉਹਨਾਂ ਨੂੰ ਕੋਈ ਬੰਦਾ ਥੋੜਾ ਹੀ ਸਮਝਦੇ ਨੇ। ਹਾਂਜੀ ਕਿਸ਼ੋਰ ਜੀ। डॉक्टर साहब ये मैं साईं लफ्ज पर ख्याल करनी पिया गौर, ये साईं ना साईं सु क्या मुरादी बड़ा महबूब कोई मालक या कोई मशहूर ਹਾਂ, ਸਾਈਂ ਤੋਂ ਮੁਰਾਦ ਹੈ ਲੀਡਿੰਗ ਕਾਂਸ਼ੀਅਸਨੈਸ, ਜਿਹੜਾ ਹਰ ਇਨਸਾਨ ਦੇ ਅੰਦਰ ਹੁੰਦਾ ਹੈ ਲੇਕਿਨ ਉਹਨੂੰ ਜਗਾਉਣਾ ਪੈਂਦਾ। ਲੇਕਿਨ ਸਾਈਂ ਦਾ ਮਤਲਬ ਇਹ ਹੈ ਤੁਹਾਡਾ ਕਾਂਸ਼ੀਅਸਨੈਸ। क्योंकि एक मतलब ये भी हो सकना कि जे तुसा ना दर्दमंद ना वै, जेड़ा कोई तुसा ना महबूब या मालक ना वै, साईं ना वै, जिसकी तुसा अपना दर्द दुख ना नहीं दसी सकने, ते तुसा नी शक्कर जेड़ी ओ विस होई गछनी, मतलब कोई खुशी भी तुसा की खुशी नहीं देनी कि कि तुसा ना साईं नहीं या कोई माशूक नहीं या महबूब नहीं। ਆਹੋ, ਮਤਲਬ ਇਹ ਵੀ ਤੁਸੀਂ ਕਹਿ ਸਕਦੇ ਹੋ ਕਿ ਜੇ ਸਾਈਂ ਬਿਨਾ ਹੋਰ ਕਿਸੇ ਨੂੰ ਆਪਣੇ ਰੋਗ ਦੱਸੋ ਤੇ ਉਹਦੇ ਨਾਲ ਉਹਦਾ ਬਿਲਕੁਲ ਉਲਟ ਨਤੀਜਾ ਵੀ ਨਿਕਲ ਸਕਦਾ ਹੈ। ਮਤਲਬ ਸ਼ੱਕਰ ਜਿਹੜੀ ਹੈ ਉਹ ਜ਼ਹਿਰ ਹੋ ਸਕਦੀ ਹੈ। ਮਤਲਬ ਉਹ ਤੁਹਾਡੀ ਕਮਜ਼ੋਰੀ ਦੀ ਤੌਰ ਦੇ ਉੱਤੇ ਤੁਹਾਨੂੰ ਐਕਸਪਲੋਇਟ ਵੀ ਕੀਤਾ ਜਾ ਸਕਦਾ ਹੈ। या तुसा ना सुनने वाला ही कोई नहीं ना, जेड़ी ओ बस कोई तुसा ना अंदर ही तुसा भूली गए सो, नहीं पता लगन लगा किसे की। हाँ जी, मैं गल करना सी सर जी। हाँ जी, करो। ਜਿੱਦਾਂ ਹੁਣ ਆਪਾਂ ਜਿੱਦਾਂ ਇਹ ਅੱਗੇ ਵੀ ਇਹਨਾਂ ਦਾ ਜਿਹੜਾ ਥੀਮ ਜਿਹਾ ਹੈਗਾ ਆ ਕਿ ਵੀ ਬੁਢਾਪਾ ਆ ਗਿਆ, ਟਾਈਮ ਨਿਕਲ ਗਿਆ, ਰਾਈਟ, ਇਹਨਾਂ ਦਾ ਸ਼ੇਖ ਫਰੀਦ ਦਾ। ਸੋ ਜੇ ਅਸੀਂ ਕਹੀਏ ਜਿੱਦਾਂ ਕਿ ਵੀ ਇੱਥੇ ਕਿ ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ, ਕਿ ਵੀ ਉਮਰ ਜਿਹੜੇ ਦੁਨੀਆ ਦੇ ਵਿੱਚ ਭੋਗਣ ਦੇ ਪਦਾਰਥ, ਇੰਜੋਇਮੈਂਟ ਕਰਨ ਦੇ ਪਦਾਰਥ ਦੁਨੀਆ ਦੇ ਵਿੱਚ ਹਾਲੇ ਵੀ ਕਾਇਮ ਨੇ, ਦੇ ਆਰ ਆਲਰੇਡੀ ਦੇਅਰ। ਪਰ ਤੁਹਾਡਾ ਜਿਹੜੀ ਉਮਰ ਹੋ ਗਈ ਹੈ, ਜਿਹੜਾ ਤੁਹਾਡੀ ਅੱਗੇ ਨਿਕਲ ਗਈ, ਤੁਹਾਨੂੰ ਉਹਨਾਂ ਨੂੰ ਇੰਜੋਏ ਕਰਨ ਦੀ ਸਮਰੱਥਾ ਨਹੀਂ ਰਹੀ। ਜਿਹੜੀ ਸ਼ੱਕਰ ਸੀ ਪਹਿਲਾਂ, ਜਿਹੜੀ ਤੁਸੀਂ ਭੋਗਦੇ ਸੀ, ਦੁਨੀਆ ਦੀ ਇੰਜੋਇਮੈਂਟ ਕਰਦੇ ਸੀ, ਉਹ ਤੁਹਾਡੇ 'ਚ ਹੁਣ ਉਹੀ ਤੁਹਾਡੇ ਵਾਸਤੇ ਹੁਣ ਵਿਸ ਬਣ ਗਈ, ਬਿਕੋਜ਼ ਯੂ ਹੈਵ ਨਾਟ ਦ ਕੈਪੇਬਿਲਿਟੀ ਆਫ ਇੰਜੋਇੰਗ ਜਿਹੜੀ ਦੁਨੀਆ ਦੀ ਖੂਬਸੂਰਤੀ ਹੈ ਜਾਂ ਦੁਨੀਆ 'ਚ ਜੋ ਵੀ ਭੋਗਣ ਦੇ ਹੈਗੇ ਨੇ ਸਾਧਨ। ਸੋ ਇਹ ਨਹੀਂ ਹੋ ਸਕਦਾ। ਨਹੀਂ, ਇਹ ਤਾਂ ਮੈਨੂੰ ਥੋੜੀ ਜਿਹੀ ਤੁਹਾਡੀ ਫਾਰ-ਫੈਚ ਲੱਗਦੀ ਹੈ, ਕਿਉਂਕਿ ਮੇਰਾ ਖਿਆਲ ਹੈ ਕਿਉਂਕਿ ਜਿਹੜੀ ਸ਼ੱਕਰ ਸੀ ਹੁਣ ਮੇਰੇ ਵਾਸਤੇ ਉਹ ਵਿਸ ਬਣ ਗਈ। ਨਹੀਂ, ਸ਼ੱਕਰ ਤੋਂ ਵਿਸ ਹੋਣਾ ਜਿਹੜਾ ਹੈ ਉਹ ਇੱਕ ਇੰਡੀਪੈਂਡੈਂਟ ਆਫ ਏਜ ਇੱਕ ਅਮਲ ਹੈਗਾ। ਉਹਦੇ ਲਈ ਏਜ ਦਾ ਜ਼ਰੂਰੀ ਜਿਹੜਾ ਹੈ ਉਹ ਬੁਢਾਪਾ ਨਹੀਂ ਹੈਗਾ। ਮਤਲਬ ਇਹ ਅਗਰ ਅਸੀਂ ਆਪਣੇ ਸਮਾਜ ਨੂੰ ਦੇਖੀਏ ਤਾਂ ਸਾਡੇ ਸਾਹਮਣੇ ਸ਼ੱਕਰ ਜਿਹੜੀ ਆ ਉਹ ਵਿਸ ਹੋ ਰਹੀ ਹੈ। ਤੁਸੀਂ ਉਹਨੂੰ ਸਮਾਜੀ ਪੱਧਰ ਤੇ ਦੇਖੋ ਨਾ ਕਿ ਸਾਡੇ ਸਾਹਮਣੇ ਸ਼ੱਕਰ ਜਿਹੜੀ ਆ ਉਹ ਵਿਸ ਹੋ ਰਹੀ ਹੈ। ਜਿਹੜੀ ਸ਼ੱਕਰ ਨੂੰ ਬਣਾਉਂਦੇ ਨੇ, ਬਣਾਉਣ ਵਾਲੇ ਨੇ, ਉਹ ਉਹਨਾਂ ਲਈ ਹੋਰ ਗੁਲਾਮੀ ਲਿਆਉਂਦੀ ਹੈ। Can I just say, automatically I thought of diabetes for the sugar turning to poison, but I also thought, like we spend our youth chasing pleasures and worldly things, and then when you get older, you realize you wasted so much energy and time. That's the feeling I got. I don't know. ਮੇਰੇ ਖਿਆਲ ਹੈ ਇਹਦਾ ਮੈਨੂੰ ਨਹੀਂ, ਮਤਲਬ ਮੇਰੇ ਰੇਂਜ 'ਚ ਇਹਦਾ ਉਮਰ ਦੇ ਨਾਲ ਤਲਕ ਨਹੀਂ ਲੱਗਦਾ। ਚਲੋ ਉਮਰ ਦੇ ਨਾਲ ਨਾ ਸਹੀ, ਤੁਹਾਡੀ ਵਿਜ਼ਡਮ ਦੇ ਨਾਲ ਹੀ ਸਹੀ, ਕਿ what I was able to enjoy before, what I thought was the good things in life,
ਉਹ ਗਲਤ ਸੀਗੀਆਂ, ਉਹੀ ਵਿਸ਼ ਬਣ ਗਈਆਂ ਨੇ ਮੇਰੇ ਵਾਸਤੇ ਹੁਣ, because of the knowledge or the age or whatever it is at this point, ਜਿਹੜੇ ਮੇਰੀ ਜ਼ਿੰਦਗੀ ਦਾ ਜਿਹੜਾ ਇਹ ਟਾਈਮ ਹੈਗਾ ਹੈ, ਉਹ ਜਿਹੜੀਆਂ ਪਿਛਲੀਆਂ ਨਹੀਂ ਸੀਗੀਆਂ ਮਤਲਬ ਜਿਹੜੀ ਇਹਨੂੰ ਕੋਈ ਜ਼ਰੂਰੀ ਤਾਂ ਨਹੀਂ ਨਾ ਇਹਨੂੰ ਇੰਡੀਵਿਜੂਅਲ ਦੀ ਤਬਦੀਲੀ ਤੱਕ ਰੱਖਿਆ ਜਾਏ। ਇਹ ਇੱਕ ਸੋਸ਼ਲ ਕਮੈਂਟ ਹੈ ਜਾਂ ਇੱਕ ਜਿਹੜੀ ਹਿਊਮਨ ਸੁਸਾਇਟੀ ਹੈ ਉਹਦੀ ਬਣਤਰ ਦੇ ਬਾਰੇ 'ਚ ਉਹਨੂੰ ਸਮਝੋ ਨਾ ਤੁਸੀਂ। ਨਹੀਂ, but then how can you connect it to ਕਿਸਾਨ? ਤੁਸੀਂ ਉਸ ਨੂੰ ਉਹਦੇ ਨਾਲ ਕਿਸ ਤਰ੍ਹਾਂ ਕਰ ਸਕਦੇ ਹੋ? ਉਹ ਤਾਂ ਬਿਲਕੁਲ ਹੀ ਉਹ ਇਸ ਤਰ੍ਹਾਂ ਕਰ ਸਕਦੇ ਆ ਕਿ ਮੈਂ ਪਹਿਲੇ ਜਿਹੜੀ ਗੱਲ ਕੀਤੀ ਹੈ ਫਿਰ ਦੁਹਰਾ ਦਿੰਦਾ ਦੁਹਰਾਓ। ਕਿ ਕਿਸਾਨ ਜਿਹੜਾ ਹੈ ਉਹ ਸ਼ੱਕਰ ਬਣਾਉਂਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਆਸਾਨੀ ਪੈਦਾ ਕਰਨ ਲਈ, ਲੇਕਿਨ ਜਿਹੜੇ ਉਹਦੇ ਮਾਲਕ ਹੁੰਦੇ ਨੇ, ਜਿਹੜੇ ਉਸ ਕੋਲੋਂ ਕਰਵਾਉਂਦੇ ਨੇ, ਉਹ ਸ਼ੱਕਰ ਦੇ ਨਾਲ ਉਹਨਾਂ ਦੀ ਤਾਕਤ ਵੱਧਦੀ ਹੈ, ਤੇ ਜਿਹੜਾ ਉਹਨੂੰ ਬਣਾਉਣ ਵਾਲਾ ਹੈ ਸੁੱਖ ਲਈ, ਉਹਨੂੰ ਉਹਦੇ ਦੁੱਖ ਵੀ ਹੋਰ ਵੱਧ ਜਾਂਦੇ। ਅਗਲਾ ਕੀ ਹੈ ਜੀ? ਅੱਖੀ ਦੇਖ ਪਤੀਣੀਆਂ, ਫਰੀਦਾ ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਅੱਛਾ। ਪਕੰਦੀ ਆਈਏ ਹੋਰ ਕਰੇਂਦੀ ਵਨ। ਹਾਂਜੀ, ਅੱਖੀ ਵੇਖ ਪਤੀਂਦੀਆਂ। ਪਤੀਂਦੀਆਂ ਦਾ ਮਤਲਬ ਹੁੰਦਾ ਹੈ ਰਿੜਕਿਆ ਜਾਣਾ। ਜਿਵੇਂ ਦੁੱਧ ਦਹੀਂ ਹੋਰ ਚੀਜ਼ਾਂ ਰਿੜਕੀਆਂ ਜਾਂਦੀਆਂ ਨੇ ਨਾ, ਇਵੇਂ ਰਿੜਕਣਾ। ਅੱਖੀ ਵੇਖ ਪਤੀਂਦੀਆਂ, ਅੱਖਾਂ ਜਿਹੜੀਆਂ ਨੇ ਉਹਨੂੰ ਵੇਖ ਵੇਖ ਕੇ ਉਹਨਾਂ ਉਹ ਰਿੜਕ ਗਈਆਂ ਨੇ, ਮਤਲਬ ਉਹ ਹੱਦ ਤੋਂ ਵੱਧ ਉਹਨਾਂ ਦਾ ਵਰਤੋਂ ਹੋਈ ਹੈ। ਸੁਣ ਸੁਣ ਰੇਣੇ ਕੰਨ, ਜਿਵੇਂ ਅੱਖਾਂ ਜਿਹੜੀਆਂ ਨੇ ਉਹ ਰਿੜਕੀਆਂ ਗਈਆਂ ਵੇਖ ਵੇਖ ਕੇ, ਤੇ ਉਸੇ ਤਰ੍ਹਾਂ ਜਿਹੜੇ ਕੰਨ ਨੇ ਉਹ ਵੀ ਸੁਣ ਸੁਣ ਕੇ ਬੋਲੇ ਹੋ ਗਏ ਨੇ। ਮਤਲਬ ਇਹ ਹੋਇਆ, ਫਿਰ ਇਹਦਾ ਇਹ ਨਿਕਲਿਆ ਕਿ ਜੋ ਅਸੀਂ ਵੇਖ ਰਹੇ ਹਾਂ ਜਾਂ ਵੇਖਿਆ ਜਾਂ ਜੋ ਸੁਣਿਆ ਉਹ ਟੋਟਲੀ ਰੈਪੀਟੇਟਿਵ ਸੀ। ਉਹਦੇ ਵਿੱਚ ਉਹ ਦੁਹਰਾਈ ਸੀ। ਹਜ਼ਾਰਾਂ ਨਸਲਾਂ ਦੇ ਵਿੱਚ ਉਹ ਦੁਹਰਾਈ ਰਹੀ। ਅੱਖਾਂ ਜਿਹੜੀਆਂ ਨੇ ਉਹ ਵੇਖ ਵੇਖ ਕੇ ਉਹਨਾਂ ਨੂੰ ਕੀ ਕਹਿੰਦੇ ਨੇ, ਰੋੜੀਆਂ ਗਈਆਂ, ਤੇ ਕੰਨ ਜਿਹੜੇ ਸਨ ਉਹ ਬੋਲੇ ਹੋ ਗਏ। ਤੁਸੀਂ ਦੇਖਿਆ ਨਾ ਕਿ ਤੁਸੀਂ ਅਗਰ ਇੱਕ ਹੀ ਚੀਜ਼ ਨੂੰ ਬਾਰ-ਬਾਰ ਦੇਖਦੇ ਜਾਓ ਜਾਂ ਸੁਣਦੇ ਜਾਓ, ਤੇ ਇਹ ਦੋਵਾਂ ਦੀ ਜਿਹੜੀ ਹਾਲਤ ਹੈ ਦੇਖਣ ਦੀ ਔਰ ਸੁਣਨ ਦੀ, ਉਹ ਜਿਹੜੀ ਹੈ ਉਹ ਮੁੱਕਦੀ ਜਾਂਦੀ ਹੈ। ਉਹ ਜਿਵੇਂ ਤੁਹਾਨੂੰ ਕੀ ਕਹਿਣਾ ਚਾਹੀਦਾ, ਤੁਹਾਨੂੰ ਚੱਕਰ ਨਹੀਂ ਆ ਜਾਂਦਾ, ਤੁਹਾਨੂੰ ਚੱਕਰ ਆ ਜਾਂਦੇ ਨੇ ਤੁਹਾਨੂੰ, ਕਿਉਂਕਿ ਉਹਦੇ ਵਿੱਚ ਕੋਈ ਨਵੀਂ ਚੀਜ਼ ਦੇਖਣ ਨੂੰ ਸੁਣਨ ਨੂੰ ਨਹੀਂ ਹੈਗੀ। ਉਹੀ ਪੁਰਾਣੀ ਚੀਜ਼ ਜਿਹੜੀ ਹੈ ਉਹ ਦੁਹਰਾਈ ਜਾ ਰਹੀ ਹੈ। ਮਤਲਬ ਸੁਸਾਇਟੀ ਦੇ ਵਿੱਚ ਜੋ ਕੁਛ 2000 ਸਾਲ ਪਹਿਲੇ ਹੋ ਰਿਹਾ ਸੀ ਉਹ ਕੁਛ ਹੀ ਹੋਈ ਜਾ ਰਿਹਾ। ਅੱਖਾਂ ਜਿਹੜੀਆਂ ਨੇ ਉਹਨਾਂ ਨੂੰ ਉਹ ਅੱਜ ਅੱਖਾਂ ਨੂੰ ਉਹ ਕੁਝ ਦੇਖਣ ਨੂੰ ਮਿਲ ਰਿਹਾ ਜਿਹੜਾ 2000 ਸਾਲ ਪਹਿਲੇ ਬੰਦੇ ਨੂੰ ਮਿਲਦਾ ਸੀ, ਜਾਂ ਉਹ ਕੁਝ ਸੁਣਨ ਨੂੰ ਮਿਲ ਰਿਹਾ ਜਿਹੜਾ 2000 ਸਾਲ ਪਹਿਲੇ ਜਾਂ 10,000 ਸਾਲ ਪਹਿਲੇ ਜੋ ਸੁਣਨ ਨੂੰ ਮਿਲਦਾ ਸੀ। ਉਸ ਦੇ ਵਿੱਚ ਕੋਈ ਬਦਲੀ ਨਹੀਂ ਆਈ। ਤੇ ਸਾਖ ਕਹਿੰਦੀ ਆਈ ਆ, ਇਹਦੀ ਸ਼ਾਖ ਜਿਹੜੀ ਹੈ ਜਾਂ ਖੇਤੀ ਜਿਹੜੀ ਹੈ ਉਹ ਹੁਣ ਪੱਕਣ ਤੇ ਆ ਗਈ ਹੈ। ਅੱਗੇ ਕੀ ਹੈ ਜੀ? ਹੋਰ ਕਰਿੰਦੀ ਵਨ। ਹੋਰ ਕਰੇਂਦੀ ਵਨ ਮਤਲਬ ਹੁਣ ਉਹ ਆਪਣਾ ਰੰਗ ਰੂਪ ਬਦਲਣ ਲਈ ਤਿਆਰ ਹੋ ਗਈ ਹੈ। ਯਾਨੀ ਕਿ society is ready to change.
हाँ जी, मतलब ਇਹ ਹੈ ਕਿ ਸੁਸਾਇਟੀ ਜਿਹੜੀ ਹੈ ਉਹ ਬਹੁਤ ਮਤਲਬ ਆਪਣੇ ਬਹੁਤ ਲੰਮੇ ਸਟੈਟਿਕ ਦੌਰ ਤੋਂ ਲੰਘ ਕੇ ਬਦਲਦੀ ਆ ਜਾਂ ਬਦਲਣ ਤੇ ਆਈ ਹੈ। ਅੱਖੀਂ ਵੇਖ ਪਤੇਨੀਆਂ, ਮਤਲਬ ਪਤੇਨੀਆਂ ਦਾ ਬੜਾ ਦਿਲਚਸਪ ਲਫ਼ਜ਼ ਹੈਗਾ ਕਿ ਇਹਦਾ ਜਿਹੜਾ ਡਿਕਸ਼ਨਰੀ ਮੀਨ ਆ ਉਹ ਰਿੜਕੇ ਜਾਣਾ। ਤੇ ਅੱਖਾਂ ਜਿਹੜੀਆਂ ਨਾ ਉਹ ਵੇਖ ਵੇਖ ਕੇ ਤੇ ਐਵੇਂ ਹੋ ਗਿਆ ਜਿਵੇਂ ਰਿੜਕੀਆਂ ਗਈਆਂ, ਤੇ ਕੰਨ ਜਿਹੜੇ ਨੇ ਉਹ ਸੁਣ ਸੁਣ ਕੇ ਬੋਲੇ ਹੋ ਗਏ, ਕਿਉਂਕਿ ਨਾ ਕੁਝ ਵੇਖਣ ਨੂੰ ਬਦਲਿਆ ਤੇ ਨਾ ਕੁਝ ਸੁਣਨ ਨੂੰ ਬਦਲਿਆ। ਤੇ ਲੇਕਿਨ ਹੁਣ ਸਾਖ ਪਕੇਂਦੀ ਆਈ ਹੈ, ਇਹ ਜਿਹੜਾ ਸਭ ਕੁਝ ਇਸ ਸਟੈਟਿਕ ਪੀਰੀਅਡ ਤੋਂ ਗੁਜ਼ਰ ਕੇ ਹੁਣ ਫਸਲ ਜਿਹੜੀ ਆ ਉਹ ਪੱਕ ਗਈ ਹੈ। ਹੁਣ ਨਵਾਂ ਉਸ ਤੋਂ ਬਾਅਦ ਨਵਾਂ ਰੰਗ ਰੂਪ ਜਿਹੜਾ ਉਹ ਸਾਹਮਣੇ ਆਉਣ ਲਈ ਤਿਆਰ ਹੋਇਆ ਹੈ। That means the society is now ready for ripe for revolution almost. ਹਾਂ, ਮਤਲਬ ਕਿਸੇ ਤਰ੍ਹਾਂ ਦੇ ਚੇਂਜ ਲਈ ਤਿਆਰ ਹੈ। ਔਰ ਬਾਬਾ ਫਰੀਦ ਦਾ ਅਗਰ ਤੁਸੀਂ ਜ਼ਮਾਨਾ ਵੀ ਵੇਖੋ ਤੇ ਉਹ ਪੰਜਾਬ ਵਿੱਚ ਬੜੀ ਵੱਡੀ ਚੇਂਜ ਦਾ ਜ਼ਮਾਨਾ ਸੀ। ਪੁਰਾਣੀ ਸੁਸਾਇਟੀ ਜਿਹੜੀ ਹੈ ਉਹ ਦੀ ਜਗ੍ਹਾ ਤੇ ਨਵੀਂ ਸੁਸਾਇਟੀ ਤੇਜ਼ੀ ਨਾਲ ਬਣ ਰਹੀ ਸੀ, ਮੁਆਸ਼ੀ ਪੱਖ ਤੋਂ, ਇਕਨੋਮਿਕ ਪੱਖ ਤੋਂ ਵੀ ਤੇ ਵਿਚਾਰਧਾਰਾ ਯਾਨੀ ਰਿਲੀਜਨ ਦੇ ਹਿਸਾਬ ਨਾਲ ਵੀ। ਤੇ ਯਾਨੀ ਪਹਿਲੀ ਲਾਈਨ ਚ ਸਟੈਗਨੇਸ਼ਨ ਆਫ ਸੋਸਾਇਟੀ ਦੱਸ ਰਹੇ ਨੇ, ਐਂਡ ਦੂਜੀ ਲਾਈਨ ਦੇ ਵਿੱਚ ਉਹ ਸਾਨੂੰ ਦੱਸ ਰਹੇ ਨੇ ਕਿ ਇਟ ਇਜ਼ ਔਨ ਦ ਵਰਜ ਆਫ ਚੇਂਜ। ਬਿਲਕੁਲ ਬਿਲਕੁਲ, ਲੇਕਿਨ ਇੰਜ ਲੱਗਦਾ ਹੈ ਕਿ ਜਿਵੇਂ ਪਹਿਲੀ ਲਾਈਨ 'ਚ ਇੰਜ ਲੱਗਦਾ ਹੈ ਕਿ ਜਿਵੇਂ ਇਹ ਸਾਰਾ ਕੁਝ ਜਿਹੜਾ ਇਹ ਡੈਸਟੀਨੀ ਸੀ। But Dr. Timmons, this is also the process, right? That's the journey. ਤੁਹਾਡੀ ਆਵਾਜ਼ ਫਟ ਰਹੀ ਹੈ। Oh, sorry. Can you hear me now? ਹਾਂ ਬੋਲੋ। Can we say that this is also the aging process, like an individual journey, someone's individual journey of, like, even life is not peak. You're stuck in a mortgage, like you go all these responsibilities, and then you realize, no, actually, this is not filling my soul. I don't know. ਨਹੀਂ, ਮਤਲਬ ਦੇਖੋ ਨਾ, ਅੱਖੀਂ ਵੇਖ ਪਤਿੰਦੀਆਂ ਇਹ ਤੇ ਇੱਕ ਸਟੈਟਿਕ ਹਾਲਤ ਦਾ ਬਿਆਨ ਹੈ। ਸੁਣ ਸੁਣ ਰੇਣੇ ਕੰਨ, ਕੰਨ ਵੀ ਜਿਹੜੇ ਨੇ ਉਸ ਮਤਲਬ ਇੱਕ ਚੀਜ਼ ਜਿਹੜੀ ਹੈ ਉਹ ਲਗਾਤਾਰ ਜਾਂ ਕੰਟੀਨਿਊਸਲੀ ਰਿਪੀਟ ਹੋ ਰਹੀ ਹੈ, ਉਹੀ ਵੇਖਿਆ ਜਾ ਰਿਹਾ ਹੈ, ਉਹੀ ਸੁਣਿਆ ਜਾ ਰਿਹਾ ਹੈ, ਤੇ ਉਹ ਤੇ ਆਪਣਾ ਉਹਦੀ ਰੈਪੀਟੀਸ਼ਨ ਜਿਹੜੀ ਹੈ ਉਹ ਭਾਵੇਂ ਤੁਹਾਡੀ ਆਪਣੀ ਜ਼ਿੰਦਗੀ 'ਚ ਹੋਵੇ, ਭਾਵੇਂ ਸੁਸਾਇਟੀ ਦੇ ਵਿੱਚ ਹੋਵੇ, ਤੇ ਭਾਵੇਂ ਉਹ ਕਿਸੇ ਵੀ ਚੀਜ਼ 'ਚ ਹੋਵੇ, ਉਹ ਤੇ ਜਿਹੜੀ ਹੈ ਉਹ ਨੈਗੇਟਿਵ ਚੀਜ਼ ਹੈ ਨਾ। ਇਸ ਵਾਸਤੇ ਉਹਨਾਂ ਨੇ ਪੋਜ਼ਿਟਿਵ ਨੋਟ ਉਹਦੇ 'ਚ ਅਗਲੇ 'ਚ ਮਿਸਰੇ 'ਚ ਪਾ ਦਿੱਤਾ ਕਿ ਫਸਲ ਜਿਹੜੀ ਹੈ ਉਹ ਪੱਕ ਰਹੀ ਹੈ, ਮਤਲਬ ਇਹ ਜਿਹੜੀ ਦੁਹਰਾਈ ਦੀ ਫਸਲ ਸੀ ਇਹ ਪੱਕ ਰਹੀ ਹੈ, ਤੇ ਹੁਣ ਨਵਾਂ ਰੰਗ ਰੂਪ ਜਿਹੜਾ ਹੈ ਉਹ ਉਹਦੇ ਆਉਣ ਦੀ ਤਿਆਰੀ ਹੈ। ਇਹੀ ਡਾਕਟਰ ਸਾਹਿਬ ਇਹਦੀ ਗਹਿਰਾਈ ਇਹਨਾਂ ਦੋਹਰਿਆਂ ਦੀ ਆ ਕਿ ਤੁਸੀਂ ਉਹਨੂੰ ਪਰਸਨਲ ਜਾਂ ਫਿਜ਼ੀਕਲ ਲੈਵਲ ਤੇ ਵੀ ਸੋਚ ਸਕਦੇ ਹੋ ਤੇ ਸੁਸਾਇਟਲ ਲੈਵਲ ਤੇ ਵੀ ਸੋਚ ਸਕਦੇ ਹੋ। ਬਿਲਕੁਲ ਬਿਲਕੁਲ, ਅੱਛੇ ਸ਼ੇਰ ਦਾ ਹਮੇਸ਼ਾ ਗੁਣ ਇਹੋ ਹੀ ਹੁੰਦਾ ਹੈ ਕਿ ਉਹਨੂੰ ਤੁਸੀਂ ਪਰਸਨਲ ਲੈਵਲ ਤੇ ਵੀ ਉਹਨੂੰ ਐਕਸਪੀਰੀਅੰਸ ਕਰ ਸਕਦੇ ਹੋ ਔਰ ਕਲੈਕਟਿਵ ਲੈਵਲ ਤੇ ਵੀ ਕਰ ਸਕਦੇ ਹੋ। ਬਹੁਤ ਗਹਿਰਾਈ ਹੈ। ਉਹੀ ਇਸ ਸਿੰਪਲੀਫਾਈਡ ਦੇਖੋ ਨਾ, ਫਰੀਦਾ ਅੱਖੀ ਦੇਖ ਪਤੀ
ਨਹੀਂ ਆ ਕਿ ਵੀ ਅੱਗੇ ਦੇਖ ਕੇ ਹੁਣ ਅੱਗੇ ਕੋਈ ਨਵੀਂ ਚੀਜ਼ ਦੇਖਣ ਨੂੰ ਰਹਿ ਨਹੀਂ ਗਈ, ਕੁਝ ਨਵੀਂ ਚੀਜ਼ ਸੁਣਨ ਨੂੰ ਰਹਿ ਨਹੀਂ ਗਈ, ਤੇ ਹੁਣ ਟਾਈਮ ਫॉर ਅ ਚੇਂਜ। ਹਾਂ ਡਾਕਟਰ ਸਾਹਿਬ ਵੈਰੀ ਵੈਰੀ ਪ੍ਰੋਗਰੈਸਿਵ, ਬੜਾ ਹੀ ਮੈਨੂੰ ਤੇ ਮੈਂ ਹੈਰਾਨ ਹੋ ਰਿਹਾ ਕਿ 900 ਸਾਲ ਪਹਿਲੇ ਇੰਨੇ ਪ੍ਰੋਗਰੈਸਿਵ ਸਨ ਤੇ ਅਸੀਂ ਇਹਨਾਂ ਨੂੰ ਪੀਰ ਮੁਰੀਦ ਬਣਾ ਕੇ ਤੇ ਮਜ਼ਾਰਾਂ 'ਚ ਬੰਦ ਕਰਤਾ ਹੈ। ਵੈਰੀ ਹਾਰਟ ਬ੍ਰੇਕਿੰਗ। ਚਲੋ ਜੋ ਹੋਣਾ ਸੀ, ਜੋ ਦੇਖ ਫਰੀਦਾ ਜੋ ਥਿਆ। ਇਹ ਡਾਕਟਰ ਸਾਹਿਬ ਦਾੜੀ ਹੋਈ ਪੂਰ। ਹਾਂ, ਇਹ ਡਾਕਟਰ ਸਾਹਿਬ ਤੁਸੀਂ ਇਹ ਯਾਦ ਰੱਖਣਾ। ਸੁਸਾਈਟਲ ਕ੍ਰਾਈਸਿਸ ਮੈਨੂੰ ਲੱਗਦਾ ਪਿਆ ਹੈ ਇਹ ਬਿਲਕੁਲ ਇੰਜ ਜਿਵੇਂ ਅੱਜ ਦੀ ਗੱਲ ਹੋ ਰਹੀ ਹੈ। ਤੇ ਉਹ ਅੱਜ ਦੀ ਵੀ ਹੋ ਰਹੀ ਹੈ ਗੱਲ। ਡਾਕਟਰ ਸਾਹਿਬ ਇਹ ਜਿਹੜਾ ਅਸੀਂ ਜੋਥੀਆ ਕਹਿੰਦੇ ਪਿਆ, ਕਿਆ ਮੈਂ ਜੋ ਉੱਥੇ ਥੀਆ ਨੂੰ ਸੈਪਰੇਟ ਕਰ ਸਕਦਾ, ਜਿਵੇਂ ਅਸੀਂ ਪੰਜਾਬੀ ਚ ਕਹਿੰਦੇ ਆ ਸਾਊਥ ਚ ਇਹ ਥੀਆ, ਜੋ ਥੀਆ ਕਿ ਜੋ ਹੋਣਾ ਸੀ, ਥੀਆ ਦਾ ਮਤਲਬ ਜੋ ਹੋਣਾ ਸੀ ਉਹ ਹੋ ਗਿਆ। ਥੀਆ ਇਜ਼ ਥਿਆ ਜਿਹੜਾ ਹੈ ਉਹ ਥਿਆ ਜਿਹੜਾ ਹੈ ਉਹ ਕਲਾਸਿਕਲ ਪੰਜਾਬੀ ਦਾ ਆਮ ਲਫ਼ਜ਼ ਹੈ। ਆਮ ਲਫ਼ਜ਼ ਹੈ, ਬਹੁਤ ਡਾਕਟਰ ਸਾਹਿਬ ਵਰਤਿਆ ਹੁਣ ਵੀ ਇਹਦੀ ਵਰਤੋਂ ਹੁੰਦੀ ਨਾ ਸਾਊਥ ਚ। ਮੈਨੂੰ ਸਾਊਥ ਦਾ ਨਹੀਂ ਪਤਾ, ਇਹ ਪੰਜਾਬੀ ਦੇ ਵਿੱਚ ਆਮ ਕਲਾਸਿਕਲ। ਵਰਤੋਂ ਅੱਛਾ, ਮੈਂ ਨਾ ਪੰਜਾਬੀ ਸਰਾਇਕੀ ਸ਼ਾਇਦ ਮੈਂ ਸੁਣਿਆ ਇਹਨੂੰ। ਨਹੀਂ ਪੰਜਾਬੀ ਦੇ ਵਿੱਚ ਕਲਾਸਿਕ ਦੇ ਵਿੱਚ ਔਰ ਹੁਣ ਵੀ ਬੋਲਿਆ ਜਾਂਦਾ ਹੈ, ਵੈਸੇ ਕਰੰਟਲੀ ਬੋਲਿਆ ਜਾਂਦਾ ਹੈ। ਹਾਂਜੀ। ਥੀਆ ਇਜ਼ ਅ ਵਰਡ। ਹਾਂ, ਥੀਆ ਇਜ਼ ਅ ਪ੍ਰਚਲਿਤ ਲਫ਼ਜ਼ ਹੈਗਾ। ਜੋ ਥੀਆ whatever happened ਯੈਸ। ਅੱਛਾ, ਅਗਲਾ ਕਿਹੜਾ ਹੈ? ਤੁਸੀਂ 11 ਹੀ ਆਖੇ, ਇੱਕ ਕੀ ਅਗਲਾ ਪੜ੍ਹਨਾ? ਪੜ੍ਹ ਦਈਏ ਅਗਲਾ? ਨਹੀਂ ਬਸ ਉਹ ਮੇਰਾ ਖਿਆਲ ਹੈ ਅੱਜ ਇੰਨਾ ਹੀ ਕਰਾਂਗੇ। ਚਲੋ ਠੀਕ ਹੈ ਸਰ ਜੀ। ਠੀਕ ਹੈ, ਸਫਾ ਵੀ ਖਤਮ ਹੋ ਗਿਆ ਸੀ। ਅਗਲੇ ਨੈਕਸਟ ਹਾਂ ਟਾਈਮ ਨਹੀਂ ਠੀਕ ਹੋ ਗਿਆ, ਜੋ ਵੀ ਠੀਕ ਹੋ ਗਿਆ। ਇੰਨਾ ਬਹੁਤ ਹੈ। ਠੀਕ ਹੈ ਸਰ ਜੀ, ਬਹੁਤ ਸ਼ੁਕਰੀਆ ਸਰ ਜੀ ਅੱਜ ਆਉਣ ਦਾ। ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ सर। शुक्रिया डॉक्टर साहब, बड़ी मेहरबानी। ਮੈਂ ਤੁਹਾਨੂੰ ਕਿਹਾ ਸੀ ਸਾਰਿਆਂ ਨੂੰ ਕਿ ਮੈਂ 5 ਤਾਰੀਖ ਤੋਂ ਬਾਅਦ ਰੈਗੂਲਰ ਹੋਣਾ ਹੈ। ਹਾਂ, ਅਸੀਂ ਉਧਰ ਗਏ ਸੀ ਡਾਕਟਰ ਸਾਹਿਬ ਜੀ ਤੁਹਾਡੇ ਬਿਨਾ। 5 ਤਾਰੀਖ ਡਾਕਟਰ ਸਾਹਿਬ ਸਾਡੀ ਵੀ ਸ਼ੱਕਰ ਜਿਹੜੀ ਸੀ ਨਾ 20 ਹੋ ਗਈ। ਦੈਟਸ ਅ ਗੁੱਡ ਵਨ ਸਈਦ ਸਾਹਿਬ। ਹਾਂਜੀ, ਅੱਜ ਅਸੀਂ ਮਿੱਠੀ ਕਰਨ ਦੁਬਾਰਾ ਆਏ ਆ। ਉਹ ਮੈਂ ਵੀ 5 ਤਾਰੀਖ ਨੂੰ ਜੋ ਥਿਆ ਸੋ ਥਿਆ। ਜੋ ਸੋਚਿਆ ਹੋ ਗਿਆ। ਤਾਂ ਥਈਆ ਹੋ ਗਿਆ। ਓਕੇ ਜੀ। ਔਰ ਜੀ ਰੱਬ ਰੱਖਾ ਸਾਰਿਆਂ ਦਾ, ਬੜਾ ਮਜ਼ਾ ਆਇਆ। मेहरबानी डॉक्टर साहब। ਠੀਕ ਠਾਕ ਰਹੋ ਸਾਰੇ ਜਣੇ, ਰੱਬ ਰੱਖਾ।